आपे ही आवे ते आउण दिओ। अपने हथों सट वजी ते किनू आखां डाडी वजी। ਜਦੋਂ ਬੰਦੇ ਕੋ ਭੁੱਲ ਭੁਲੇਖੇ ਨਾਲ ਆਪਣੇ ਹੱਥੋਂ ਹੀ ਸੱਟ ਵੱਜ ਜੇ ਨਾ, ਆ ਜਿਵੇਂ 47 ਚ ਸਾਨੂੰ ਵੱਜ ਗਈ ਸੀ ਪੰਜਾਬੀਆਂ ਨੂੰ, ਉਹ ਆਪਣੇ ਹੱਥੋਂ ਅਸਾਂ ਲੋਕਾਂ ਦੇ ਹੱਥ 'ਚ ਖੇਡ ਕੇ ਤੇ ਲੋਕਾਂ ਦੀਆਂ ਫਲਾਈਆਂ ਅਫਵਾਹਾਂ ਨੂੰ ਮੰਨ ਕੇ ਹਾਂਜੀ ਤੇ ਮਤਲਬ ਇਹ ਕਿ ਆਪਣੇ ਜੀਆਂ ਦੇ ਜੀ ਮਾਰ ਲਏ, ਟੱਬਰਾਂ ਦੇ ਟੱਬਰ ਹਲਾਲ ਕਰ ਦਿੱਤੇ। ਅਸੀਂ ਪਹਿਲਾਂ ਹਿੰਦੂ ਤੇ ਮੁਸਲਮਾਨ ਤੇ ਸਿੱਖ ਬਣੇ, ਅਗਰ ਅਸੀਂ ਪੰਜਾਬੀ ਪਹਿਲਾਂ ਹੁੰਦੇ ਤੇ ਫਿਰ ਇੱਕ ਵੀ ਬੰਦਾ ਨਾ ਵੱਢਿਆ ਜਾਂਦਾ। ਜਿਹੜਾ ਆਪਣੀ ਲਾ ਲਵੇ ਹਾਂਜੀ ਹਾਂਜੀ, ਉਹ ਬਗਾਨੀ ਕਦੋਂ ਰੱਖੇ। ਕਿਸੇ ਦੀ ਇੱਜ਼ਤ ਉਹ ਕਰਦਾ ਜਿਹਨੂੰ ਆਪਣੀ ਇੱਜ਼ਤ ਦਾ ਅਹਿਸਾਸ ਤੇ ਪਾਸ ਹੁੰਦਾ ਹੈ ਕਿ ਮੈਂ ਮਤਲਬ ਇਹ ਹੈ ਕਿ ਮੇਰੀ ਅਗਰ ਮੈਂ ਇਹਦੀ ਇੱਜ਼ਤ ਨਹੀਂ ਕਰਾਂਗਾ ਤੇ ਇਹ ਮੈਨੂੰ ਮਤਲਬ ਇਹ ਮੇਰੀ ਇੱਜ਼ਤ ਨਹੀਂ ਕਰੇਗਾ ਤੇ ਮੇਰੇ ਪੱਲੇ ਕੀ ਰਹੇਗਾ। ਹਾਂਜੀ, 4 ਦਿਨ ਦੀ ਚਾਨਣੀ ਤੇ ਮੁੜ ਹਨੇਰੀ ਰਾਤ। ਸਦਾ ਬਾਦਸ਼ਾਹੀ ਤੇ ਰੱਬ ਦੀ ਹੈ, ਅੱਲਾਹ ਪਾਕ ਤੇ ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਚੱਲਦੀ ਹੋਵੇ ਅਤਾਰੀ ਤੇ ਕੀ ਕਰੀਏ ਥਾਣੇਦਾਰੀ। ਅਗਰ ਅਤਾਰ ਦਾ ਕੰਮ ਚੱਲਦਾ ਪਿਆ ਹਾਂਜੀ ਤੇ ਉਹਦੀ ਦੁਕਾਨ ਤੋਂ ਸੌਦਾ ਵਿਕਦਾ ਪਿਆ ਤਾਂ ਉਹਨੂੰ ਇੰਨੀ ਕੁ ਆਮਦਨ ਹੋਏਗੀ ਕਿ ਉਹਦੇ ਮੁਕਾਬਲੇ 'ਚ ਦੁਨੀਆ ਦਾ ਹੋਰ ਕੋਈ ਵਣਜਵਟਾ ਉਹਦੇ ਨਾਲ ਬਰ ਨਹੀਂ ਮੇਜ ਸਕਦਾ। ਬਿਸਮਿल्लाहिर्रहमानिर्रहीम। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम ਨੋਟੀਫਿਕੇਸ਼ਨਸ बर ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ। ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਚੜ੍ਹਦੇ ਪੰਜਾਬ ਤੋਂ ਸਾਡੇ ਇੱਕ ਬੜਾ ਹੀ ਮਨ ਠਾਰ ਮਿੱਤਰ ਨੇ ਸ਼ਿੰਗਾਰਾ ਸਿੰਘ। ਉਹਨਾਂ ਸਾਨੂੰ ਇੱਕ ਅਖਾਣ ਭਿਜਵਾਇਆ ਤੇ ਇਹ ਵੀ ਸਾਥੋਂ ਮੰਗ ਕੀਤੀ ਹੈ ਭਈ ਇਸ ਅਖਾਣ ਦੇ ਨਾਲ ਜੁੜਿਆ ਹੋਇਆ ਕਿੱਸਾ ਕੀ ਹੈ ਉਹ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਅਖਾਣ ਇਸ ਤਰ੍ਹਾਂ ਹੈ ਭਈ ਆਪੇ ਹੀ ਆਵੇ ਤੇ ਆਉਣ ਦਿਓ। ਤੁਸੀਂ ਅਕਸਰ ਸੁਣਿਆ ਹੋਣਾ। ਪਿਆਰਿਓ, ਇਹ ਜਿਹੜਾ ਅਖਾਣ ਹੈ ਇਹਦੇ ਪਿੱਛੇ ਕਹਾਣੀ ਇਸ ਤਰ੍ਹਾਂ ਹੈ ਭਈ ਇੱਕ ਕਾਜ਼ੀ ਸਾਹਿਬ ਸਨ, ਯਾਨੀ ਮੌਲਵੀ ਸਾਹਿਬ ਸਨ, ਤੇ ਉਹਨਾਂ ਦੇ ਘਰ ਕਿਸੇ ਦੀ ਕੁਕੜੀ ਉੱਡ ਕੇ ਉਹਨਾਂ ਦੇ ਵਿਹੜੇ ਆ ਵੜੀ। ਉਹ ਵਿਹੜੇ ਦੇ ਵਿੱਚ ਫਿਰਨ ਡਈ ਸੀ, ਚੁਗਣ ਡਈ ਸੀ ਤੇ ਕਾਜ਼ੀ ਸਾਹਿਬ ਦੀ ਵਹੁਟੀ ਜਿਹੜੇ ਸਨ ਬੇਗਮ ਸਾਹਿਬਾ, ਉਹਨਾਂ ਵੇਖਿਆ ਤੇ ਉਹਨਾਂ ਫੜ ਕੇ ਤੇ ਹਲਾਲ ਕਰਾ ਲਈ। ਭੁਲੇਖੇ ਨਾਲ ਉਹਨਾਂ ਸਮਝਿਆ ਹੋਰੇ ਕਾਜ਼ੀ ਸਾਹਿਬ ਘੱਲੀ ਹੋਣੀ ਹੈ। ਲੋਕ ਦੇ ਜਾਂਦੇ ਨੇ ਨਾ ਜੀ, ਕੋਈ ਮੁਰਗੀ ਦੇ ਜਾਂਦਾ, ਕੋਈ ਸਾਡੇ ਉਲਾਮਾ ਜਿਹੜੇ ਹੁੰਦੇ ਨੇ ਮੌਲਵੀ ਸਾਹਿਬਾਨ ਮਦਰਸਿਆਂ ਦੇ ਵਿੱਚ ਬੱਚੇ ਪੜ੍ਹਦੇ ਨੇ, ਉੱਥੇ ਕੋਈ ਬੱਕਰਾ ਦੇ ਜਾਂਦਾ ਕਿ ਤਾਲਬ ਇਲਮ ਖਾ ਲੈਣਗੇ ਹੈ ਨਹੀਂ। ਤੇ ਉਹ ਜਿਹੜੇ ਸਨ ਖਤੂਨੇ ਖਾਨਾ, ਉਹਨਾਂ ਫੜ ਕੇ ਉਹ ਮੁਰਗੀ ਤੇ ਬੱਚੇ ਨੂੰ ਆਖਿਆ ਜਾ ਹਲਾਲ ਕਰਾ ਲਿਆ। ਉਹਨਾਂ ਫੜ ਕੇ ਹਲਾਲ ਕਰਾ ਕੇ ਜ਼ਿਬਾ ਕਰਾ ਕੇ ਗੋਸ਼ਤ ਬਣਵਾ ਕੇ ਤੇ ਉਹਨਾਂ ਪਕਾ ਲਈ। ਕਾਜ਼ੀ ਸਾਹਿਬ ਜਦੋਂ ਤਸ਼ਰੀਫ ਲਿਆਏ ਘਰ ਤੇ ਖਾਣਾ ਪਕਾ ਕੇ ਬੇਗਮ ਸਾਹਿਬਾ ਨੇ ਉਹਨਾਂ ਦੇ ਅੱਗੇ ਧਰਿਆ, ਉਹਨਾਂ ਪੁੱਛਿਆ ਕਿ ਇਹ ਅੱਜ ਮੁਰਗੀ ਕਿੱਥੋਂ ਆਈ ਹੈ। ਉਹ ਘਰ ਵਾਲਿਆਂ ਦੱਸਿਆ,
ਖਾਤੂਨੇ ਖਾਨਾ ਨੇ ਕਿ ਵਿਹੜੇ ਦੇ ਵਿੱਚ ਵੀ ਫਿਰਦੀ ਸੀ ਤੇ ਅਸੀਂ ਫੜ ਕੇ ਪਕਾ ਲਈਏ, ਅਸਾਂ ਤੇ ਸਮਝਿਆ ਸ਼ਾਇਦ ਤੁਸਾਂ ਘੱਲੀ। ਉਹਨਾਂ ਆਖਿਆ ਮੈਂ ਤੇ ਕੋਈ ਘੱਲੀ ਨਹੀਂ ਮੁਰਗੀ, ਇਹ ਕਿਸੇ ਦੀ ਉੱਡ ਕੇ ਨਾ ਆ ਗਈ ਹੋਵੇ ਤੇ ਤੁਸਾਂ ਤੇ ਬੜੀ ਜ਼ਿਆਦਤੀ ਕੀਤੀ ਹੈ। ਤੁਹਾਡਾ ਕੰਮ ਸੀ ਪੁੱਛ ਤੱਛ ਕਰਦੇ, ਆਂਢ ਗੁਆਂਢ 'ਚ ਕਿਸੇ ਨੂੰ ਪੁੱਛ ਗਿੱਛ ਕਰਦੇ, ਜਿਹਦੀ ਹੈ ਉਹਦੀ ਪਰਤਾਅ ਹੁੰਦੇ। ਤੁਸਾਂ ਮੇਰੇ ਕੋਲੋਂ ਵੀ ਨਹੀਂ ਪੁੱਛਿਆ ਤੇ ਤੁਸਾਂ ਫਟਾਫਟ ਜ਼ਿਬਾ ਕਰਾ ਕੇ ਤੇ ਪਕਾਉਣ ਦੀ ਕੀਤੀ। ਉਹ ਬੜੀਆਂ ਸ਼ਰਮਿੰਦਾ ਹੋਈਆਂ। ਮੌਲਵੀ ਸਾਹਿਬ ਦੀਆਂ ਜਿਹੜੀਆਂ ਬੇਗਮ ਸਾਹਿਬਾਂ ਸਨ, ਉਹਨਾਂ ਆਖਿਆ ਕਿ ਫਿਰ ਚਲੋ ਗਲਤੀ ਹੋ ਗਈ ਤੇ ਇਜਾਜ਼ਤ ਦਿਓ ਤੇ ਫਿਰ ਮੈਂ ਪੱਕਿਆ ਪਕਾਇਆ ਸਾਲਣ ਬਾਹਰ ਸੁੱਟ ਦੇਣੀ ਆਈਆਂ, ਕਿਸੇ ਗਰੀਬ ਨੂੰ ਦੇ ਦੇਣੀ ਆ, ਕਿਸੇ ਮਸਕੀਨ ਦੇ ਪੇਟ 'ਚ ਪੈ ਜਾਏਗਾ, ਕੁਤਾਈ ਤੇ ਹੁਣ ਹੋ ਗਈ ਏ। ਮੌਲਵੀ ਸਾਹਿਬ ਆਖਣ ਲੱਗੇ ਕਿ ਠੀਕ ਹੈ ਪਰ ਮੈਨੂੰ ਸੋਚ ਲੈਣ ਦਿਓ। ਉਹਨਾਂ ਸੋਚਿਆ ਤੇ ਫਿਰ ਆਖਣ ਲੱਗੇ ਕਿ ਗੱਲ ਸੁਣ, ਇਹ ਗੰਢਾ ਥੋਮ ਅਤੇ ਅਦਰਕ ਤੇ ਟਮਾਟਰ ਅਤੇ ਮਿਰਚਾਂ ਜਿਹੜੀਆਂ ਸਨ, ਨਮਕ ਮਿਰਚ ਹਲਦੀ, ਉਹ ਤੇ ਤੂੰ ਹੀ ਕੋਲੋਂ ਪਾਇਆ ਸੀ ਨਾ। ਉਹ ਖਾਤੂਨੇ ਖਾਨਾ ਨੇ ਆਖਿਆ ਜੀ ਬਿਲਕੁਲ, ਉਹ ਸਾਰਾ ਕੁਝ ਮਸਾਲੇ ਅਸਾਂ ਘਰੋਂ ਹੀ ਪਾਏ ਨੇ। ਉਹਨਾਂ ਆਖਿਆ ਮੌਲਵੀ ਸਾਹਿਬ ਨੇ ਫਿਰ ਇਸ ਤਰ੍ਹਾਂ ਕਰ ਕਿ ਸ਼ੋਰਬੇ ਨਾਲ ਮੈਨੂੰ ਰੋਟੀ ਦੇ ਦੇ। ਸ਼ੋਰਬਾ ਜਿਹੜਾ ਉਹ ਤਾਂ ਸਾਡੇ ਮਸਾਲਾ ਜਾਤ ਜਿਹੜੇ ਨੇ, ਸਬਜ਼ ਮਸਾਲੇ ਵੀ ਅਸਾਂ ਕੋਲੋਂ ਪਾਏ, ਗਰਮ ਮਸਾਲੇ, ਦੀਗਰ ਮਸਾਲੇ, ਮਿਰਚਾਂ, ਲੂਣ, ਹਲਦੀ ਅਸਾਂ ਘਰੋਂ ਪਾਏ, ਤੇ ਚਲੋ ਸ਼ੋਰਬੇ ਨਾਲ ਹੀ ਮੈਨੂੰ ਰੋਟੀ ਦੇ ਦੇ। ਉਹ ਸ਼ੋਰਾ ਪਾ ਕੇ ਪਲੇਟ 'ਚ ਬੇਗਮ ਸਾਹਿਬਾਂ ਨੇ ਤੇ ਅੱਗੇ ਕੀਤਾ, ਉਹਨੂੰ ਉਲਟਾ ਕੇ ਤੇ ਸ਼ੋਰਬਾ ਪਾਣ ਡਈਆਂ ਸਨ ਤੇ ਵਿੱਚੋਂ 2-4 ਬੋਟੀਆਂ ਵੀ ਪਲੇਟ 'ਚ ਡਿੱਗ ਪਈਆਂ। ਉਹ ਖਾਤੂਨ ਜਿਹੜੇ ਹਨ ਉਹ ਭੱਜ ਕੇ ਅਗਾਂਹ ਹੋ ਕੇ ਤੇ ਉਹਨਾਂ ਨੇ ਆਖਿਆ ਮੈਂ ਇਹ ਕੱਢ ਲਵਾਂ। ਤੇ ਮੌਲਵੀ ਸਾਹਿਬ ਆਖਣ ਲੱਗੇ ਕਿ ਤੂੰ ਇਹ ਜਾਣ ਕੇ ਤਾਂ ਨਹੀਂ ਮੈਨੂੰ ਪਾ ਕੇ ਦਿੱਤੀਆਂ। ਉਹਨਾਂ ਆਖਿਆ ਨਹੀਂ ਜੀ, ਡਿੱਗ ਪਈਆਂ ਨੇ ਆਪੇ ਹੀ ਤੁਹਾਡੀ ਪਲੇਟ 'ਚ ਤੇ ਮੈਂ ਕੱਢ ਲੈਣੀ ਆ। ਉਹਨਾਂ ਆਖਿਆ ਚੱਲ ਰਹਿਣ ਦੇ, ਫਿਰ ਜਿਹੜੀਆਂ ਤਕਦੀਰੀ ਆਈਆਂ ਨੇ ਆਪੇ ਹੀ ਆਈਆਂ ਨੇ, ਉਹ ਆਉਣ ਦਿਓ, ਕੋਈ ਗੱਲ ਨਹੀਂ। ਤੇ ਮੌਲਵੀ ਸਾਹਿਬ ਨੇ ਜਨਾਬ ਇਸੇ ਤਰ੍ਹਾਂ ਉਹ ਸਾਰਾ ਸ਼ੋਰਬਾ ਤੇ ਮੁਰਗੀ ਉਹ 3-4 ਵਾਰੀ ਉਹਨਾਂ ਨੂੰ ਆਖਿਆ ਉਲਟਾ ਥੋੜ੍ਹਾ ਜਿਹਾ ਹੋਰ ਸ਼ੋਰਾ ਤੇ ਹੋਰ 2-4 ਬੋਟੀਆਂ ਡਿੱਗ ਪੈਣ। ਉਹ ਮੌਲਵੀ ਸਾਹਿਬ ਸਾਰੀ ਮੁਰਗੀ ਖਾ ਗਏ। ਉਹਨਾਂ ਆਖਿਆ ਵੀ ਆਪੇ ਹੀ ਉਹਨਾਂ ਆ ਗਈ ਹੈ ਤੇ ਮੇਰਾ ਕੀ ਕਸੂਰ ਹੈ। ਸੋ ਇਹ ਖਾਨ ਪਿਆਰਿਓ ਉੱਥੇ ਬੋਲਿਆ ਜਾਂਦਾ ਹੈ ਜਦੋਂ ਕੋਈ ਪਰਾਈ ਚੀਜ਼ ਤਕਦੀਰੀ ਤੁਹਾਡੇ ਝੋਲੀ 'ਚ ਆ ਡਿੱਗੇ ਜਾਂ ਤੁਹਾਡੇ ਹੱਥ ਚੜ੍ਹ ਜਾਏ, ਤੁਹਾਡੀ ਦਸਤਰਸ 'ਚ ਆ ਜਾਏ, ਤੇ ਬਜਾਏ ਇਹਦੇ ਕਿ ਉਹਦੇ ਮਾਲਕ ਦੀ ਤਲਾਸ਼ ਕੀਤੀ ਜਾਏ, ਉਹ ਜਿਹਦੀ ਚੀਜ਼ ਹੈ ਉਹਨੂੰ ਪਰਤਾਈ ਜਾਏ। ਜਦੋਂ ਬੰਦਾ ਉਹਨੂੰ ਆਪ ਹੀ ਹੜੱਪ ਕਰਨ ਦੀ ਨੀਅਤ ਬਣਾ ਲੈਂਦਾ ਹੈ ਤੇ ਉਸ ਮੁਕਾਮ 'ਤੇ ਆਖਿਆ ਜਾਂਦਾ ਹੈ, ਬਲਕਿ ਅਜਿਹੇ ਬੰਦੇ ਦੀ ਨਿੰਦਿਆ ਇਸ ਅਖਾਣ 'ਚ ਕੀਤੀ ਗਈ ਹੈ ਭਈ ਆਪੇ ਹੀ ਆਵੇ ਤੇ ਆਉਣ ਦਿਓ। ਹਾਲਾਂਕਿ ਇਹ ਤਰੀਕਾ ਤਾਂ ਨਹੀਂ ਸੀ ਨਾ ਜੀ, ਹੋਣਾ ਤਾਂ ਇਹੀ ਚਾਹੀਦਾ ਸੀ ਕਿ ਜੇ ਕੁਕੜੀ ਆ ਵੜੀ ਸੀ ਕਿਸੇ ਦੀ ਘਰ ਦੇ ਵਿੱਚ ਤੇ ਪਤਾ ਜੋਈ ਕੀਤੀ ਜਾਂਦੀ ਕਿ ਇਹ ਕਿਹਦੀ ਮਲਕੀਤੀ ਮੁਰਗੀ ਹੈ, ਉਹਨਾਂ ਨੂੰ ਪਿਛਾਂ ਪਰਤਾਈ ਜਾਂਦੀ। ਪਿਆਰਿਓ, ਤੁਹਾਡੇ ਅਖਾਨ ਲੈ ਕੇ ਤੇ ਆਓ ਹੁਣ ਚੱਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚੱਲੀਏ। अस्सलाम वालेकुम जनाब अली बाजवा साहब जी। बिस्मिल्लाह डॉक्टर साहब, खैरी होवे जी, खैरी आओ जनाब। बड़ी बड़ी तुहाडी जनाब नवाजिश। अच्छा मेरी सरकार, अज साडे बड़े ही प्यारे बाबा जी बाबा जी अमरजीत सिंह जी 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 गुरदासपुरों जी जी इंडिया तो चढ़दे पंजाब तो जनाब जी जी उन्हां सारा खान भिजवाया, बड़े सोहने खान भिजवांदे ने और साडे नाल मुसलसल राबते च रहिंदे ने। जी 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 तुहानू सलाम दुआ भी घल्ली है उन्हां जी 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 जी। उन्हां आख्या कि जनाब बाजवा साहब तो ये पुछ के दसो भई अपने हथों सट वजी ਤੇ ਕਿਹਨੂੰ ਆਖਾਂ ਡਾਢੀ ਵੱਜੀ। ਹਾਂਜੀ, ਇਹ ਅਖਾਨ ਜਿਹੜਾ ਨਾ ਜੀ, ਜਦੋਂ ਬੰਦੇ ਕੋ ਭੁੱਲ ਭੁਲੇਖੇ ਨਾਲ ਆਪਣੇ ਹੱਥੋਂ ਹੀ ਸੱਟ ਵੱਜ ਜੇ ਨਾ, ਆ ਜਿਵੇਂ 47 ਚ ਸਾਨੂੰ ਵੱਜ ਗਈ ਸੀ ਪੰਜਾਬੀਆਂ ਨੂੰ, ਉਹ ਆਪਣੇ ਹੱਥੋਂ ਅਸਾਂ ਲੋਕਾਂ ਦੇ ਹੱਥ 'ਚ ਖੇਡ ਕੇ ਤੇ ਲੋਕਾਂ ਦੀਆਂ ਫਲਾਈਆਂ ਅਫਵਾਹਾਂ ਨੂੰ ਮੰਨ ਕੇ, ਹਾਂਜੀ, ਤੇ ਮਤਲਬ ਇਹ ਕਿ ਆਪਣੇ ਜੀਆਂ ਦੇ ਜੀ ਮਾਰ ਲਏ, ਟੱਬਰਾਂ ਦੇ ਟੱਬਰ ਹਲਾਲ ਕਰ ਦਿੱਤੇ, ਹਾਂਜੀ। ਤੋ ਗੱਲ ਇਹ ਕਿ ਆਪਣੇ ਵੇਖੋ ਨਾ ਜੀ, ਉਹ ਵੀ ਆਪਣੇ ਸਨ, ਅਸੀਂ ਵੀ ਆਪਣੇ ਸਾਂ, ਇੱਕੋ ਨਸਲ ਦੇ ਲੋਕ, ਹਾਂਜੀ, ਇੱਕੋ ਗੋਤਾਂ ਦੇ ਲੋਕ, ਇੱਕੋ ਧਰਤੀ ਦੇ ਲੋਕ, ਇੱਕੋ ਬੋਲੀ ਦੇ ਵਾਰਸ, ਇੱਕੋ ਧਰਤੀ ਦੇ ਵਾਰਸ, ਹਾਂਜੀ।
ਔਰ ਉਹ ਇੱਕੋ ਰਾਤ ਦੇ ਵਿੱਚ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ। ਮੈਨੂੰ ਗੱਲ ਯਾਦ ਆਈ ਹੈ ਵੀ ਇੱਥੇ ਸਾਡੇ ਨਾ ਚੌਕ 'ਚ ਕਿਲੇ ਕਾਲਰ ਵਾਲੇ ਜੀ ਬਾਬਾ ਬਸ਼ੀਰ ਹੁੰਦੇ ਸਨ ਜੀ, ਤੇ ਇਹਨਾਂ ਦਾ ਪਿੰਡ ਸੀ ਉਹ ਲਾਹੌਰ ਦੇ ਲਾਗੇ ਬਲਕੇ ਪਿੰਡ ਏ। ਅੱਛਾ ਤੇ ਉਹਨਾਂ ਗੱਲ ਸੁਣਾਈ ਵੀ 47 ਦਾ ਜਦੋਂ ਟਾਈਮ ਸੀ ਤੇ ਮੈਂ ਉਦੋਂ ਭਰ ਜਵਾਨ ਸਾਂ ਜੀ ਜੀ, ਤੇ ਲਾਹੌਰ ਮਜ਼ਦੂਰੀ ਸ਼ਜ਼ਦੂਰੀ ਵੀ ਕਰਨ ਜਾਈਦਾ ਸੀ ਤੇ ਉਦੋਂ ਨਾ ਬੰਦੇ ਕੋਈ ਸਾਡੇ ਪਿੰਡ ਵੀ ਆਏ, ਕੋਈ ਸਰਦਾਰ ਹੈ ਸਨ ਤੇ ਇੱਕ ਮੁੰਡਾ ਸੀ ਸੁੱਚਾ ਸਿੰਘ, ਉਹ ਮੇਰਾ ਬੜਾ ਜਿਗਰ ਜਾਨੀ ਜਾਨ ਹੁੰਦਾ ਸੀ। ਅਸਾਂ 8 ਪੈਰ ਇਕੱਠਿਆਂ ਬਹਿਣਾ ਕਰਨਾ ਮੱਲਵੇ ਤੇ ਇੱਕ ਦੂਜੇ ਨੂੰ ਵੇਲੇ ਇੱਕ ਦੂਜੇ ਦੇ ਕੰਮ ਵੀ ਆ ਵਾਹ ਸਾਰਾ ਕੁਝ ਹੋਇਆ। ਤੇ ਉਹ ਇਹਨਾਂ ਮੈਂ ਲਾਹੌਰ ਗਿਆ ਸਾਂ ਤੇ ਉਹ ਆਉਂਦਿਆਂ ਨੂੰ ਨਾ ਉਹ ਕੋਈ ਜੀ ਤੇ ਉਹਨਾਂ ਦੇ ਟੁਰ ਗਏ ਸਨ ਜੀ, ਤੇ ਕੋਈ ਵੀ ਨਹੀਂ ਸੀ ਤੇ ਸਾਰੇ ਆਖਣ ਗਿਆ ਬਾਜਰੇ ਦੇ ਵਿੱਚ ਇੱਕ ਸਿੱਖ ਵੜਿਆ ਤੇ ਉਹਦੇ ਕੋਲ ਕੋਈ ਲੰਮੀ ਸਾਰੀ ਡਾਂਗ ਏ ਤੇ ਉਹਦੇ ਅੱਗੇ ਉਹਨੇ ਕਿਰਪਾਨ ਲਾਈ ਏ ਤੇ ਉਹ ਜਿਹੜਾ ਬੰਦਾ ਗਾਂਹ ਹੋਏ ਉਹਨੂੰ ਦੂਰੋਂ ਹੀ ਵਿੰਨ ਛੱਡਦਾ। ਅੱਛਾ ਤੇ ਉਹ ਵਿਚਾਰਾ ਲੁੱਟਿਆ ਹੀ ਆਪਣੀ ਜਾਨ ਛਡਾਣ ਗਿਆ ਇਹ ਫੁਆਹ ਉੱਡੀ ਹੈ, ਫੁਆਹਾਂ ਨਹੀਂ ਸਾਰਾ ਕੁਝ ਕੀਤਾ ਨਾ। ਉਹ ਬਾਬਾ ਬਸ਼ੀਰ ਮੈਨੂੰ ਗੱਲ ਸੁਣਾਉਣ ਲੱਗਾ, ਹੁਣ ਫੌਤ ਹੋ ਗਿਆ, ਅੱਲਾ ਉਹਨੂੰ ਜਨਮ ਨਸੀਬ ਕਰੇ। ਉਹਨੇ ਆਖਿਆ ਕਿ ਮੈਂ ਲੁਹਾਰ ਕੋਲ ਗਿਆ ਤੇ ਮੈਂ ਵੀ ਇੱਕ ਟੋਕਾ ਜਿਹਾ ਲੈ ਕੇ ਨਾ ਤੇ ਲੰਮੀ ਜੀ ਡਾਂਗ ਨੂੰ ਅੱਗੇ ਉਹ ਟੋਕਾ ਲਵਾ ਲਿਆ ਤੇ ਹਰ ਵੇਲੇ ਡਾਂਗ ਮੋਢੇ ਤੇ ਰੱਖੀ ਫਿਰਨੀ ਤੇ ਉਹ ਸਾਰਾ ਸਿਲਸਿਲਾ। ਉਹ ਇੱਕ ਦਿਨ ਨਾ ਮੈਂ ਸਵੇਰੇ ਪਿਸ਼ਾਬ ਲਈ ਸਵੇਰੇ ਬਾਹਰ ਜਾਈਦਾ ਸੀ ਨਾ ਜੰਗਲ ਪਾਣੀ ਲਈ ਉੱਠਿਆ ਤੇ ਸਵੇਰੇ ਬਾਹਰ ਨੂੰ ਗਿਆ ਤੇ ਉੱਥੇ ਨਾ ਘੁਸਮੁਸਾ ਜਿਹਾ ਸੀ, ਹਨੇਰਾ ਜਿਹਾ ਸੀ, ਬੰਦੇ ਦਾ ਚਿਹਰਾ ਯਾਨੀ ਇੱਕ ਦੂਜੇ ਨਾਲ ਨਾ ਥੋੜੀ ਦੂਰੋਂ ਨਹੀਂ ਸੀ ਪਛਾਤਾ ਜਾਂਦਾ। ਤੋਂ ਆਂਦੇ ਨੇ ਕਿ ਉਹ ਮੈਨੂੰ ਨਾ ਮੈਂ ਬਾਜਰੇ 'ਚ ਜਦੋਂ ਮੈਂ ਪਿਸ਼ਾਬ ਕਰਨ ਲਈ ਵੜਿਆ ਨਾ ਤਾਂ ਉੱਥੋਂ ਕੋਈ ਸ਼ੈ ਪਿਛਾ ਨੂੰ ਖੜ ਹੋਇਆ ਨਾ ਤੇ ਮੈਂ ਵੇਖਿਆ ਕਿ ਬੰਦਾ ਨੱਠਿਆ ਤੇ ਉਹ ਮੇਰੇ ਕੋਲ ਸੀ, ਉਹ ਟਕਵਾ ਜਿਹਾ। ਉਹ ਮੈਂ ਥੋੜਾ ਜਿਹਾ ਬਾਹਰ ਹੋ ਕੇ ਨਾ ਤੇ ਮਤਲਬ ਬੜੇ ਜੋਸ਼ 'ਚ ਆ ਕੇ ਹਾਂਜੀ ਤੇ ਮਤਲਬ ਅੱਲਾਹੁ ਅਕਬਰ ਦਾ ਉੱਚੀ ਸਾਰੀ ਜਦੋਂ ਨਾਰਾ ਮਾਰ ਕੇ ਤੋਂ ਮੈਨੂੰ ਹਿਲਾ ਰਿਹਾ ਨਾ ਟੋਕੇ ਨੂੰ ਤੇ ਉਹ ਟੋਕੇ ਨੂੰ ਜਦੋਂ ਹਿਲਾ ਰਿਹਾ ਤੇ ਉਹ ਜਿਹੜਾ ਉਹ ਅੱਗੋਂ ਸੀ ਨਾ ਨੱਠਿਆ ਉੱਥੋਂ, ਉਹ ਖਲੋ ਗਿਆ ਤੇ ਪਰਤ ਕੇ ਆਂਦਾ ਉਹ ਬਸ਼ੀਰਿਆ ਉਹ ਮਾਂ ਦੀਆਂ ਕਸਮਾਂ ਮੈਨੂੰ ਮਾਰਨ ਲੱਗਾ। ਤੇ ਬਾਬੇ ਨੇ ਮੈਨੂੰ ਦੱਸਿਆ ਕਿ ਉਸੇ ਵੇਲੇ ਮੇਰੇ ਹੱਥਾਂ ਦੀ ਜਿਹੜੀ ਉਹਦੇ ਤੇ ਪਕੜ ਸੀ ਨਾ ਉਹ ਢਿੱਲੀ ਹੋ ਗਈ, ਟੋਕਾ ਤੇ ਉਹ ਡਾਂਗ ਮੇਰੇ ਲੱਕ ਵਾਲੇ ਪਾਸੇ ਜਾ ਪਈ ਥੱਲੇ ਤੇ ਮੈਂ ਭੱਜ ਕੇ ਜਾ ਕੇ ਜੱਫੀ ਪਾ ਕੇ ਤੇ ਕਿੰਨਾ ਚਿਰ ਅਸੀਂ ਰੋਂਦੇ ਰਹੇ। ਉਹਦੇ ਤੋਂ ਬਾਅਦ ਮੈਂ ਉਹੀ ਟੋਕਾ ਫੜ ਕੇ ਤੇ ਉਹਨੂੰ ਆਪਣੀ ਨਿਗਰਾਨੀ 'ਚ ਰਾਵੀ ਲਗਾ ਕੇ ਆਇਆ। ਵਾਹ ਵਾਹ। ਤੋਂ ਗੱਲ ਇਹ ਸੀ ਕਿ ਇਹ ਜਿਹੜਾ ਭੁਲੇਖਾ ਪੈ ਗਿਆ ਸੀ ਚਿਹਰਿਆਂ ਤੋਂ ਇੱਕ ਦੂਜੇ ਦਾ ਓਲਾ ਹੋ ਗਿਆ ਸੀ ਔਰ ਇਹ ਓਲਾ ਕੀਤਾ ਸੀ ਉਹਨਾਂ ਅਫਵਾਹਾਂ ਨੇ ਔਰ ਉਹ ਇੱਕ ਦੂਜੇ ਦੇ ਖਿਲਾਫ ਗੱਲਾਂ ਕਰਨ ਵਾਲਿਆਂ ਨੇ। ਜਦੋਂ ਅਸੀਂ ਆਪਣੀ ਸ਼ਕਲ ਵੇਖੋ ਨਾ ਉਹ ਵੀ ਤੇ ਆਪਣੀ ਸ਼ਕਲ ਸੀ, ਸੁੱਚਾ ਤੇ ਬਸ਼ੀਰ ਦੋਵੇਂ ਇੱਕੋ ਹੀ ਸ਼ਕਲ ਸੀ ਨਾ ਤੇ ਯਾਰ ਬੇਲੀ ਤੇ ਇਕੱਠੇ ਖਾਣ ਪਕਾਨ ਤੇ ਬਹਿਣ ਖਲੋਣ ਵਾਲੇ ਇੱਕ ਦੂਜੇ ਦੇ ਘਰੋਂ ਰੋਟੀ ਹਰ ਵੇਲੇ ਖਾਂਦਿਆਂ ਰਹਿਣਾ ਆ ਕੇ ਹਾਂਜੀ। ਤੋਂ ਗੱਲ ਇਹ ਹੈ ਕਿ ਉਹ ਜਿਹੜਾ ਭੁਲੇਖਾ ਪਿਆ ਉਹਨੇ ਸਾਡਾ ਸਤਿਆਨਾਸ਼ ਕਰਤਾ। ਅੱਲਾ ਕਰੇ ਸਾਡਾ ਭੁਲੇਖਾ ਉਹ ਮੁੱਕ ਜੇ ਹਾਂਜੀ ਤੇ ਅਸੀਂ ਇੱਕ ਦੂਜੇ ਨੂੰ ਕਿਉਂਕਿ ਇੱਕ ਦੂਜਾ ਤੇ ਹੈ ਹੀ ਨਹੀਂ, ਸਾਰੇ ਅਸੀਂ ਇੱਕੋ ਹੀ ਆ, ਅਸੀਂ ਆਪਣੀ ਸੰਝਾਣ ਕਰ ਸਕੀਏ ਹਾਂਜੀ। ਉਹ ਮੈਨੂੰ ਪਿੱਛੇ ਜੇ ਨਾ ਆਪਣਾ ਪਰਮਜੀਤ ਜੱਜਿਆਣੀ ਆਏ ਸਨ ਲਾਹੌਰ ਉਹਨਾਂ ਇੰਟਰਵਿਊ ਕੀਤਾ ਤਾਂ ਆਖਣ ਲੱਗੇ ਕਿ ਸਾਡਾ ਇੰਨਾ ਪਿਆਰ ਸੀ, ਅਸੀਂ ਇੰਨਾ ਇਕੱਠੇ ਰਲ ਕੇ ਰਹਿੰਦੇ ਸਾਂ, ਸਾਡੀ ਨਸਲ ਇੱਕ ਸੀ, DNA ਇੱਕ, ਖੂਨ ਇੱਕ ਸੀ ਸਾਡਾ, ਬੋਲੀ ਇੱਕ ਸੀ। ਤੇ 47 ਸਾਨੂੰ ਕੀ ਹੋਇਆ ਤੋਂ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਪਹਿਲਾਂ ਹਿੰਦੂ ਤੇ ਮੁਸਲਮਾਨ ਤੇ ਸਿੱਖ ਬਣੇ, ਅਗਰ ਅਸੀਂ ਪੰਜਾਬੀ ਪਹਿਲਾਂ ਹੁੰਦੇ ਤੇ ਫਿਰ ਇੱਕ ਵੀ ਬੰਦਾ ਨਾ ਵੱਢਿਆ ਜਾਂਦਾ। ਹਾਂਜੀ ਮੈਂ ਪਿੱਛੇ ਸਿੰਧ ਗਿਆ ਤੇ ਉਹਨਾਂ ਨੇ ਮਤਲਬ ਇਹ ਕਿ ਉਹ ਉੱਥੇ ਨਾ ਇੱਕ ਇੱਥੇ ਬੈਠੇ ਸਨ ਲਾੜਕਾਣੇ ਦੇ ਲਾਗੇ ਤੇ ਉਹ ਡੋਕਰੀ ਉੱਥੇ ਨਾ ਜਾਮ ਕੁਰਬਾਨ ਅਲੀ ਬੁੱਗੀਓ ਸਾਡੇ ਦੋਸਤ ਸਨ, ਉਹਨਾਂ ਦੇ ਮਹਿਮਾਨ ਸਾਂ, ਸੀ ਪ੍ਰਾਹੁਣੇ ਸਾਂ ਤੇ ਉੱਥੇ ਇੱਕ ਮੁੰਡਾ ਹਿੰਦੂ ਆਇਆ ਉਹਨੇ ਨਾ ਜਿਹੜੀ ਆ ਮੋਹਿੰਜੋ ਦੜੋ ਦੀ ਉਹ ਜ਼ਬਾਨ ਨੇ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਉਹ ਟੀਚਰ ਸੀ ਬੰਦਾ। ਉਹਨੇ ਆਖਿਆ ਜੀ ਮੈਂ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਉਪਰਾਲਾ ਕੀਤਾ ਹੈ। ਤੇ ਡਾਕਟਰ ਲਾਲ ਬਖਸ਼ ਨਾਏ ਸਾਡੇ ਦੋਸਤ ਕਹਿੰਦੇ ਨੇ ਕਿ ਇਹ ਸਾਡਾ ਸਿੰਧੀ ਹਿੰਦੂ ਹੈ ਹਾਂਜੀ। ਤੇ ਮੈਂ ਆਖਿਆ ਜੀ ਅਸੀਂ ਉਹਨੇ ਸਿੰਧੀ ਪਹਿਲਾਂ ਬੋਲਿਆ ਮਗਰੋਂ ਹਿੰਦੂ ਬੋਲਿਆ ਹਾਂਜੀ। ਅਸੀਂ ਇੱਥੇ ਨੇ ਸਾਡਾ ਸਿੱਖ ਪੰਜਾਬੀ ਹੈ ਜਿੰਨੀ ਵੇਥ ਤੇ ਇੱਥੇ ਹੀ ਪੈ ਗਈ ਨਾ। ਉਹਨੇ ਪਹਿਲਾਂ ਸਿੰਧੀ ਬੋਲਿਆ, ਅਗਰ ਅਸੀਂ ਵੀ ਉਸ ਦਿਨ ਇਹ ਸਾਡਾ ਪੰਜਾਬੀ ਸਿੱਖ ਹੈ ਹਾਂਜੀ ਤੇ ਫਿਰ ਸਾਡਾ ਦਾ ਮਤਲਬ ਹੈ ਕਿ ਮੈਂ ਵੀ ਪੰਜਾਬੀਆਂ ਤੇ ਵੀ ਪੰਜਾਬੀ ਹਾਂਜੀ।
ਤੇ ਉਹ ਨੇੜਤਾ ਨੂੰ ਤੇ ਅਸਾਂ ਆਪ ਮੁਕਾ ਲਿਆ ਹਾਂਜੀ ਮਜ਼ਹਬਾਂ ਦੀ ਛੁਰੀ ਦੇ ਨਾਲ ਵੱਢ ਕੇ ਹਾਂਜੀ ਤੇ ਇਹ ਵਿਗਾੜ ਪਿਆ ਸੀ ਸਰਕਾਰ ਵਾਹ ਹਾਂਜੀ ਵਾਹ। ਲਓ ਜੀ ਪਿਆਰਿਓ, ਅਖਾਣ ਸੀ ਜਿਹੜਾ ਬਾਬਾ ਜੀ ਅਮਰਜੀਤ ਸਿੰਘ ਹੋਰਾਂ ਗੁਰਦਾਸਪੁਰੋਂ ਭਜਵਾਇਆ ਸੀ ਭਈ ਆਪਣੇ ਹੱਥੋਂ ਸੱਟ ਵੱਜੀ ਤੇ ਕਿਹਨੂੰ ਆਖਾਂ ਡਾਢੀ ਵੱਜੀ। ਇਸ ਗੱਲ ਦਾ ਤਰਜਮਾ ਕਰਦਿਆਂ, ਨਖੇੜਾ ਕਰਦਿਆਂ, ਇਹਦੀ ਵੰਡ ਕਰਦਿਆਂ ਬਾਜਵਾ ਸਾਹਿਬ ਨੇ ਵੰਡ ਤੇ ਗੱਲ ਪਹੁੰਚਾ ਦਿੱਤੀ। ਯਾਨੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੋ ਅੱਡੋ ਅੱਡ ਮੁਲਕ ਹੋਏ ਸਨ, ਸਾਡੀ ਵੰਡ ਹੋਈ ਸੀ ਨਾ, ਪਾਰਟੀਸ਼ਨ, ਉਹਦੇ ਤੇ ਗੱਲ ਲੈ ਗਏ। ਤੇ ਪਿਆਰਿਓ ਗੱਲ ਇਹ ਵੇ ਕਿ ਵਾਕਈ ਉਹ ਵੀ ਤੇ ਇੱਕ ਬੜੀ ਵੱਡੀ ਸੱਟ ਵੱਜੀ ਸੀ ਦੇਸ਼ ਪੰਜਾਬ ਨੂੰ, ਕਿਉਂਕਿ ਪੰਜਾਬ ਦੋ ਟੋਟੇ ਹੋ ਗਿਆ। ਦੂਜੀ ਗੱਲ ਹੈ ਵੇ ਭਈ ਜਿਹੜੇ ਅਸੀਂ ਆਪਸ ਦੇ ਵਿੱਚ ਵੇਖੋ ਨਾ, ਹੁਣ ਵੀ ਸਾਨੂੰ ਸਾਡੇ ਸਿੱਖ ਭਰਾ ਜਦੋਂ ਫੋਨ ਕਰਦੇ ਨੇ, ਸਾਨੂੰ ਅਖਾਣ ਭਿਜਵਾਉਂਦੇ ਨੇ, ਤੇ ਕੋਈ ਆਪਣਾ ਨਾਂ ਲਿਖਦਾ ਬਾਜਵਾ, ਕੋਈ ਸੰਧੂ, ਕੋਈ ਸਹਿਗਲ, ਕੋਈ ਵੇਖੋ ਨਾ, ਜਿੰਨੇ ਸਾਨੂੰ ਭੇਜਦੇ ਨੇ ਸਾਰੇ ਸਾਡੀ ਬੋਲੀ ਬੋਲਦੇ ਨੇ, ਇਹੋ ਹੀ ਪੰਜਾਬੀ ਉਹ ਬੋਲਦੇ ਨੇ, ਜਿਹੜੀਆਂ ਸਾਡੀਆਂ ਜ਼ਾਤਾਂ ਗੋਤਾਂ ਨੇ ਉਹੋ ਹੀ ਉਹਨਾਂ ਦੀਆਂ ਨੇ। ਲੇਕਿਨ ਆਪਣੇ ਹੱਥੀਂ ਅਸਾਂ ਇੱਕ ਦੂਜੇ ਨੂੰ ਵੰਡਿਆ। ਗੁਜ਼ਾਰਿਸ਼ ਹੈ ਵੇ ਇਸ ਅਖਾਣ ਦਾ ਤਰਜਮਾ ਹੈ ਵੇ ਕਿ ਬਾਜ਼ ਦਫਾ ਬੰਦਾ ਆਪਣੇ ਹੱਥੀਂ ਆਪਣਾ ਅਜਿਹਾ ਵੱਡਾ ਨੁਕਸਾਨ ਕਰ ਬੈਂਦਾ ਤੇ ਉਹ ਫਿਰ ਕਿਸੇ ਨੂੰ ਪਿਆਰਿਓ ਦੱਸਣ ਜੋਗਾ ਵੀ ਨਹੀਂ ਰਹਿੰਦਾ ਕਿ ਮੈਂ ਕੀ ਕਰ ਬੈਠਾ। ਆਪਣੀ ਲੱਜ ਤੋਂ, ਜਿਵੇਂ ਆਖਦੇ ਨੇ ਵੀ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ, ਉਸ ਮੁਕਾਮ ਤੇ ਬੰਦਾ ਜਾ ਪੁੱਜਦਾ ਹੈ ਤੇ ਨੁਕਸਾਨ ਵੀ ਅਜਿਹਾ ਹੋ ਜਾਂਦਾ ਕਿ ਆਪਣੀ ਸਿਰਫ ਜਾਨ ਮਾਲ ਇੱਜ਼ਤ ਆਬਰੂ ਵਕਾਰ ਹਰ ਸ਼ੈ ਹੀ ਦਾਅ ਤੇ ਲੱਗ ਜਾਂਦੀ ਤੇ ਫਿਰ ਬੰਦਾ ਪਿਆਰਿਓ ਕਿਸੇ ਨੂੰ ਦੱਸ ਵੀ ਨਹੀਂ ਸਕਦਾ, ਕਿਉਂਕਿ ਦੱਸਿਆ ਵੀ ਆਪਣੀ ਨਮੋਸ਼ੀ ਹੁੰਦੀ ਤੇ ਅੰਦਰੋਂ ਹੀ ਅੰਦਰ ਫਿਰ ਘੁੱਟ ਕੇ ਮਰਦਾ ਰਹਿੰਦਾ। ਤੇ ਇਹ ਅਖਾਣ ਜਿਹੜਾ ਇਹਦੇ ਵਿੱਚ ਇਸੇ ਗੱਲ ਵੱਲ ਗੌਰ ਕਰਾਈ ਗਈ ਹੈ। ਤੇ ਗੱਲ ਫੇਰ ਇਹੀ ਹੋਈ ਹੈ ਕਿ ਹਰ ਕੰਮ ਕਰਨ ਤੋਂ ਪਹਿਲੇ ਜੇ ਅਸੀਂ ਆਪਣੇ ਦਿਮਾਗ ਨੂੰ ਠੰਡੇ ਦਿਮਾਗ ਦੇ ਨਾਲ ਉਸ ਫੇਲ ਕਰਨ ਤੋਂ ਪਹਿਲੇ ਉਸ ਫੇਲ ਬਾਰੇ ਸੋਚ ਲਈਏ ਤੇ ਸਾਹਿਬ ਬਹੁਤ ਵੱਡੇ ਆਉਣ ਵਾਲੇ ਮੁਸਤਕਬਲ ਦੇ ਖਦਸ਼ਾਤ ਤੇ ਨੁਕਸਾਨਾਤ ਤੋਂ ਬਚਿਆ ਜਾ ਸਕਦਾ। ਬਾਜਵਾ ਸਾਹਿਬ ਭਾਈ ਮੁਹੰਮਦ ਯਕੂਬ ਸਾਹਿਬ ਜੀ 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 ਇਹ ਜਲੰਧਰ ਦੇ ਰਹਿਣ ਵਾਲੇ ਨੇ, ਲੇਕਿਨ ਅੱਜ ਕੱਲ ਟੋਰਾਂਟੋ ਹੁੰਦੇ ਨੇ। ਅੱਛਾ ਅੱਛਾ ਅੱਛਾ। ਉਹਨਾਂ ਜਨਾਬ ਅਖਾਣ ਭਜਵਾਇਆ ਕਿ ਜਿਹੜਾ ਆਪਣੀ ਲਾਹ ਲਵੇ ਹਾਂਜੀ ਹਾਂਜੀ ਉਹ ਬਗਾਨੀ ਕਦੋਂ ਰੱਖੇ। ਹਾਂਜੀ ਇਸ ਅਖਾਣ ਵਿੱਚ ਦੱਸਿਆ ਲਾਹ ਲੈਣ ਦਾ ਮਤਲਬ ਹੈ ਆਪਣੀ ਇੱਜ਼ਤ ਜਿਹੜੀ ਹੈ ਬਰਬਾਦ ਕਰ ਲੈਣੀ। ਯਾਨੀ ਜਿਹੜੇ ਬੰਦੇ ਨੂੰ ਆਪਣੀ ਇੱਜ਼ਤ ਪੱਤ ਦਾ ਖਿਆਲ ਨਾ ਹੋਵੇ, ਹਾਂਜੀ, ਉਹ ਮਤਲਬ ਐਡਾ ਮੂਰਖ ਹੋਵੇ ਕਿ ਉਹਨੂੰ ਆਪਣੀ ਇੱਜ਼ਤ ਪੱਤ ਦਾ ਭਈ ਲੱਜ ਬਲੱਜ ਦਾ ਉਹਨੂੰ ਪਤਾ ਹੀ ਨਾ ਹੋਵੇ ਵੀ ਮੈਂ ਕਿਸੇ ਨਾਲ ਕੋਈ ਗੱਲ ਕਰਾਂਗਾ ਮੈਨੂੰ ਕੋਈ ਛਿੱਤਰ ਮਾਰੇਗਾ, ਪਰਵਾਹ ਹੀ ਨਾ ਇਸ ਗੱਲ ਦੀ ਹੋਏ ਕਿ ਦੋ ਪਈਆਂ ਵਿਸਰ ਗਈਆਂ ਯਾਰਾਂ ਦੀਆਂ ਦੂਰ ਬੁਲਾਈ ਗਈਆਂ। ਜਿਹੜਾ ਬੰਦਾ ਇੰਜ ਦਾ ਮੂਰਖ ਮੱਤਾ ਨਾ ਜੀ, ਹਾਂਜੀ, ਉਸ ਬੰਦੇ ਨੇ ਕਿਸੇ ਦੀ ਇੱਜ਼ਤ ਕੀ ਕਰਨੀ ਹੈ, ਕਿਉਂਕਿ ਕਿਸੇ ਦੀ ਇੱਜ਼ਤ ਉਹ ਕਰਦਾ ਜਿਹੜਾ ਇੱਜ਼ਤਦਾਰ ਹੈ। ਕਿਸੇ ਦੀ ਇੱਜ਼ਤ ਉਹ ਕਰਦਾ ਜਿਹਨੂੰ ਆਪਣੀ ਇੱਜ਼ਤ ਦਾ ਅਹਿਸਾਸ ਤੇ ਪਾਸ ਹੁੰਦਾ ਹੈ ਕਿ ਮੈਂ ਮਤਲਬ ਇਹ ਹੈ ਕਿ ਮੇਰੀ ਅਗਰ ਮੈਂ ਇਹਦੀ ਇੱਜ਼ਤ ਨਹੀਂ ਕਰਾਂਗਾ ਤੇ ਇਹ ਮੈਨੂੰ ਮਤਲਬ ਇਹ ਮੇਰੀ ਇੱਜ਼ਤ ਨਹੀਂ ਕਰੇਗਾ ਤੇ ਮੇਰੇ ਪੱਲੇ ਕੀ ਰਹੇਗਾ। ਤੇ ਸ਼ਰਮ ਉਹਨੂੰ ਆਉਂਦੀ ਹੈ ਜਿਹਦੇ ਵਿੱਚ ਹੁੰਦੀ ਹੈ। ਸ਼ਰਮ ਉਹਨੂੰ ਆਉਂਦੀ ਹੈ ਜਿਹਦੇ ਵਿੱਚ, ਤੇ ਬੇਸ਼ਰਮਾਂ ਨੂੰ ਸ਼ਰਮ ਆਉਂਦੀ ਨਹੀਂ। ਹਾਂਜੀ, ਉਹਨੇ ਆਖਿਆ ਨਾ ਜੀ, ਉਹ ਇੱਕ ਅਖਾਣ ਵੀ ਇਸ ਤਰ੍ਹਾਂ ਦਾ ਭਈ ਲੱਜ ਮਰਿੰਦਾ ਅੰਦਰ ਵੜਿਆ ਤੇ ਮੂਰਖ ਸਮਝੇ ਮੇਥੋਂ ਡਰਿਆ। ਕੋ ਅਗਲਾ ਬੰਦਾ ਸ਼ਰਮ ਦਾ ਮਾਰਾ ਅੰਦਰ ਵੜ ਗਿਆ ਵੀ ਯਾਰ ਮੈਨੂੰ ਇਹ ਕੀ ਪਿਆਂਦਾ, ਮੈਂ ਤੇ ਇਸ ਤਰ੍ਹਾਂ ਦਾ, ਮੈਂ ਤੇ ਇਹਦੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਤੋ ਬੇਵਕੂਫ ਬੰਦਾ ਜਿਹੜਾ ਨਾ ਉਹ ਸਮਝਦਾ ਲੈ ਮੇਰੇ ਤੋਂ ਡਰਦਾ ਅੰਦਰ ਵੜ ਗਏ। ਹਾਂਜੀ, ਤੋ ਗੱਲ ਇਹ ਹੈ ਕਿ ਜਿਹੜੇ ਬੰਦੇ ਨੂੰ ਆਪਣੀ ਇੱਜ਼ਤ ਦਾ ਫਿਕਰ ਕੋਈ ਨਹੀਂ, ਉਹ ਕਿਸੇ ਦੀ ਇੱਜ਼ਤ ਜਿਹੜਾ ਉਹ ਜੋ ਕਦੋਂ ਕਰੇਗਾ, ਹਾਂਜੀ, ਇਸ ਵਾਸਤੇ ਉਹਦੇ ਕੋਲੋਂ ਪਾਸਾ ਬੁਲਾ ਕੇ ਲੰਘ ਜਾਣਾ ਚਾਹੀਦਾ। ਹਾਂਜੀ, ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹਦਾ ਮਤਲਬ ਇਹਦੇ ਚ ਅਕਲ ਫਿਕਰ ਵਾਲਾ ਜਾਂ ਸਿਆਣਪ ਵਾਲਾ ਤੇ ਕੋਈ ਗੱਲ ਹੀ ਨਹੀਂ। ਇਹਨੇ ਜਦੋਂ ਕੂਣਾ ਕਬੂਦਿਆਂ ਵਾਂਗਰ ਹੀ ਕੂਣਾ ਤੇ ਮੂਰਖ ਮੱਤਿਆਂ ਵਾਲੀ ਗੱਲ ਕਰਨੀ ਹੈ। ਤੇ ਇਸ ਵਾਸਤੇ ਉਹਦੇ ਨਾਲੋਂ ਮਤਲਬ ਹੋਰ ਥੋੜੀ ਦੁਨੀਆ, ਥੋੜਾ ਜਿਹਾ ਵੇਖ ਕੇ ਪਾਸਾ ਬੁਲਾ ਕੇ ਲੰਘ ਜਾਓ। ਵਾਹ ਵਾਹ ਵਾਹ। ਲੋ ਜੀ ਸਾਹਿਬ, ਅਖਾਣ ਸੀ ਕਿ ਜਿਹਨੇ ਆਪਣੀ ਲਾਹ ਲਈ ਉਹ ਕਿਸੇ ਦੀ ਕਦੋਂ ਰੱਖੇਗਾ। ਤੇ ਬਾਜਵਾ ਸਾਹਿਬ ਨੇ ਬੜੇ ਪਿਆਰੀ ਇਹਦੀ ਵੰਡ ਕੀਤੀ ਹੈ ਵੀ ਇੱਕ ਬੰਦਾ ਨਲੱਜਾ ਬੇਸ਼ਰਮ ਹੈ, ਉਹਨੂੰ ਕੋਈ ਲੱਥੀ ਚੜੀ ਦਾ ਭਾਰ ਨਹੀਂ। ਪਿਆਰਿਓ ਵੇਖੋ ਨਾ, ਸਭ ਤੋਂ ਜ਼ਿਆਦਾ ਅੱਗੇ ਤੇ ਬੰਦੇ ਨੂੰ ਆਪਣਾ ਆਪ ਹੀ ਹੁੰਦਾ ਨਾ
ਸਿਆਣੇ ਆਖਦੇ ਨੇ ਵੀ ਢਿੱਡ ਨਾਲੋਂ ਕਦੀ ਗੋਡੇ ਅੱਗੇ ਨਹੀਂ ਹੋਏ। ਜਿਹੜਾ ਬੰਦਾ ਆਪਣੇ ਆਪ ਦਾ ਸਕਾ ਨਹੀਂ, ਉਹ ਕਿਸੇ ਦਾ ਸਕਾ ਕਿਵੇਂ ਹੋ ਸਕਦਾ ਹੈ? ਪਿਆਰਿਓ, ਇਮਾਮ ਗਜ਼ਾਲੀ ਹੋਰਾਂ ਵੀ ਇਹ ਆਖਿਆ ਸੀ ਕਿ ਮੇਰੇ ਅਜ਼ੀਜ਼, ਤੇਰੇ ਤੋਂ ਨੇੜੇ ਤੈਨੂੰ ਹੋਰ ਕੋਈ ਨਹੀਂ, ਸਭ ਤੋਂ ਨੇੜੇ ਆਪਣੇ ਆਪ ਦੇ ਤੇ ਤੂੰ ਆਪ ਹੀ ਹੈ ਨਾ। ਤੇ ਤੂੰ ਪਹਿਲੇ ਆਪਣੇ ਆਪ ਦਾ ਬਣ। ਜੇ ਤੂੰ ਆਪਣੇ ਆਪ ਦਾ ਨਹੀਂ ਨਾ ਬਣ ਸਕਦਾ ਤੇ ਤੂੰ ਕਿਸੇ ਦਾ ਵੀ ਨਹੀਂ ਫਿਰ ਬਣ ਸਕਦਾ। ਤੇ ਅਜਿਹਾ ਬੰਦਾ ਜਿਹਨੂੰ ਆਪਣੇ ਆਪ ਦੀ ਹੀ ਕੋਈ ਨਹੀਂ, ਉਦੋਂ ਵੱਡਾ ਫਿਰ ਬੇਸ਼ਰਮ ਤੇ ਨਲੱਜਾ ਕਿਹੜਾ ਹੋ ਸਕਦਾ ਹੈ? ਜਿਹਨੇ ਆਪਣੇ ਆਪ ਦਾ ਨਾ ਕੋਈ ਖਿਆਲ ਕੀਤਾ, ਉਹਨੇ ਕਿਸੇ ਦਾ ਵੀ ਨਹੀਂ ਕਰਨਾ। ਤੇ ਕਿੰਨੀ ਪਿਆਰੀ ਫਿਰ ਬਾਜਵਾ ਸਾਹਿਬ ਮੱਤ ਦਿੱਤੀ ਕਿ ਉਹਨੂੰ ਵਲਾ ਕੇ ਹੀ ਲੰਘ ਜਾਣਾ ਚਾਹੀਦਾ, ਉਹਦੇ ਮੱਥੇ ਹੀ ਨਹੀਂ ਲੱਗਣਾ ਚਾਹੀਦਾ, ਉਹਨੂੰ ਛੇੜ ਕੇ ਛਿੱਟਾਂ ਹੀ ਲੈਣੀਆਂ ਜੀ। ਬਾਜਵਾ ਸਾਹਿਬ ਸ਼ਮਸ਼ਾਦ ਅਵਾਨ ਸਾਹਿਬ ਨੇ ਰਾਵਲਪਿੰਡੀ ਤੋਂ, ਜੀ ਜੀ, ਸਾਡੇ ਬੜੇ ਪਰਮਾਨੈਂਟ ਵਿਊਅਰ ਨੇ ਸਰ, ਉਹਨਾਂ ਅਖਾਨ ਭਜਵਾਇਆ ਜੀ ਕਿ 4 ਦਿਨ ਦੀ ਚਾਨਣੀ ਤੇ ਮੁੜ ਹਨੇਰੀ ਰਾਤ। ਇਹਦਾ ਮਤਲਬ ਇਹ ਵੀ ਜਿਸ ਤਰ੍ਹਾਂ ਚੰਨ ਜਿਹੜਾ ਹੈ ਜੀ, ਉਹ ਆਪਣੀਆਂ ਮੰਜ਼ਲਾਂ ਤੋਂ ਵੇਖੋ ਨਾ, ਪਹਿਲੇ ਦਿਨ ਉਹ ਵੰਗ ਦੀ ਤਰ੍ਹਾਂ ਹੁੰਦਾ ਹੈ, ਜਿਵੇਂ ਕਿਸੇ ਰੰਡੀ ਦੀ ਟੁੱਟੀ ਹੋਈ ਵੰਗ ਦਾ ਟੋਟਾ ਹੁੰਦਾ ਹੈ, ਤੇ ਫਿਰ ਉਹ ਹੌਲੀ 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 ਵੱਧਦਾ ਲਗਾ ਜਾਂਦਾ ਹੈ ਜੀ। ਫਿਰ ਉਹ 14ਵੀਂ ਚ ਵੀ ਆਉਂਦਾ ਹੈ ਜੀ, ਪੂਰਾ ਚੰਨ 14ਵੀਂ ਰਾਤ ਜਿਹੜੀ ਹੈ ਪੂਰਾ ਚੰਨ ਹੁੰਦਾ ਹੈ, ਗੋਲ ਟਿੱਕੀ ਬਣ ਜਾਂਦੀ ਤੇ ਬੜਾ ਚਾਨਣ ਹੁੰਦਾ ਹੈ ਬਾਹਰ। ਜ਼ਿੰਦਗੀ ਦੇ ਵਿੱਚ ਜਿਹੜਾ ਸੌਖ ਹੈ ਨਾ, ਹਾਂਜੀ, ਆ ਜਾਵੇ ਨਾ ਤੇ ਬੰਦੇ ਨੂੰ ਪੱਥਰ ਨਹੀਂ ਜਾਣਾ ਚਾਹੀਦਾ ਕਿ ਹੁਣ ਇਹ ਖੁਸ਼ੀ ਰਹਿਣੀ ਏ, ਇਹ ਮਤਲਬ ਇਹ ਸੌਖੀ ਰਹਿਣਾ ਹੈ ਜੀ। ਜ਼ਿੰਦਗੀ ਏ, ਇਹਦੇ ਚ ਔਕੜਾਂ ਵੀ ਆਉਂਦੀਆਂ ਨੇ, ਮੁਸ਼ਕਲਾਂ ਵੀ ਆਉਂਦੀਆਂ ਨੇ, ਪਰੇਸ਼ਾਨੀਆਂ ਵੀ ਆਉਂਦੀਆਂ ਨੇ, ਔਰ ਕਈ ਵਾਰੀ ਅਣਡਿੱਠੀਆਂ ਮੁਸੀਬਤਾਂ ਆਣ ਕੇ ਗਲ ਪੈ ਜਾਂਦੀਆਂ ਨੇ। ਇਸ ਵਾਸਤੇ ਜ਼ਿੰਦਗੀ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਹੁਣ ਮੇਰੇ ਤੇ ਚੰਗੇ ਦਿਨ ਆ ਗਏ ਨੇ ਤੇ ਮੈਂ ਉਹਨਾਂ ਦੇ ਮੁਤਾਬਕ ਹੀ ਆਪਣੇ ਲੈਵਲ ਨੂੰ ਜਾਂ ਆਪਣੇ ਮਿਆਰ ਨੂੰ ਸੈੱਟ ਕਰ ਲਵਾਂ ਕਿ ਮੈਂ ਮਤਲਬ ਇਹ ਅਗਰ ਬੋਸਕੀ ਨਹੀਂ ਪਾ ਸਕਦਾ ਤੇ ਹੁਣ ਮੈਂ ਬੋਸਕੀ ਪਾਉਣ ਦੇ ਕਾਬਲ ਹੋ ਗਿਆ। ਤੇ ਬੰਦੇ ਨੂੰ ਫਿਰ ਮਾੜਾ ਕੱਪੜਾ ਵੀ ਪਾਉਣ ਲਈ ਜ਼ਿਹਨੀ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ। ਇਸ ਵਾਸਤੇ ਵੀ ਸਦਾ ਬਾਦਸ਼ਾਹੀ ਤੇ ਰੱਬ ਦੀ ਹੈ, ਅੱਲਾਹ ਪਾਕ, ਤੇ ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਔਰ ਇਹ ਅਗਰ 4 ਦਿਨ ਦੀ ਚਾਨਣੀ ਹੈ, ਜਿਸ ਤਰ੍ਹਾਂ ਚੰਨ ਜਿਹੜਾ ਹੈ ਉਹ ਥੋੜੇ ਦਿਨ ਹੀ ਉਹਦੀ ਪੂਰੀ ਚਾਨਣੀ ਹੁੰਦੀ ਹੈ, ਫਿਰ ਉਹ ਹਨੇਰੀ ਰਾਤ ਤੇ ਚਲਾ ਜਾਂਦਾ ਹੈ, ਫਿਰ ਉਹ ਮੱਸਿਆ ਦੇ ਦਿਨ ਵੀ ਆ ਜਾਂਦੇ ਨੇ, ਹਾਂਜੀ। ਤੇ ਉਹਦੇ ਲਈ ਵੀ ਬੰਦੇ ਨੂੰ ਤਿਆਰ ਰਹਿਣਾ ਚਾਹੀਦਾ ਹੈ। ਤੇ ਇਸ ਵਾਸਤੇ ਵੀ ਕਦੀ ਵੀ ਇਸ ਗੱਲ ਦੇ ਉੱਤੇ ਫਿੱਲਾ ਹੋ ਕੇ ਨਹੀਂ ਬਹਿ ਜਾਣਾ ਚਾਹੀਦਾ ਕਿ ਹੁਣ ਜੀ ਮੇਰੇ ਦਿਨ ਚੰਗੇ ਹੋ ਗਏ ਨੇ, ਮੇਰੇ ਆਮਦਨੀ ਦੇ ਵਸੀਲੇ ਚੰਗੇ ਹੋ ਗਏ ਨੇ, ਉਹਨਾਂ ਦੇ ਵਿੱਚ ਕੋਈ ਘਾਟ, ਕਿਸੇ ਪਾਸੇ ਕੋਈ ਨੁਕਸਾਨ, ਕਿਸੇ ਪਾਸੇ ਕੋਈ ਨਾ ਕੋਈ ਅਣਡਿੱਠਾ ਅਣਸੋਚਿਆ ਕੋਈ ਨਾ ਕੋਈ ਰਫੜ ਰੌਲਾ ਪੈ ਸਕਦਾ ਹੈ। ਇਸ ਵਾਸਤੇ ਬੰਦੇ ਨੂੰ ਆਪਣੀ ਚਾਲ ਜਿਹੜੀ ਹੈ ਨਾ, ਉਹ ਚਾਲ ਨਹੀਂ ਵਿਗਾੜਨੀ ਚਾਹੀਦੀ, ਹਾਂਜੀ। ਉਹ ਉਸ ਚਾਲ 'ਚ ਚੱਲੇ ਕਿ ਜਿਹੜਾ ਜਿਹੋ ਜਿਹੇ ਵੀ ਹਾਲਾਤ ਹੋਣ ਉਹਦੇ 'ਚ ਉਹਦਾ ਜਿਹੜਾ ਗੁਜ਼ਾਰਾ ਨਾ ਉਹ ਭਰਮ ਭਾਵ ਨਾਲ ਹੁੰਦਾ ਰਵੇ, ਹਾਂਜੀ। ਉਹਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਢਾਲਣਾ, ਹਾਂਜੀ, ਉਹਨੂੰ ਆਪ ਨੂੰ ਉਹ ਸੱਚੇ 'ਚ ਢਾਲ ਲੈਣਾ ਚਾਹੀਦਾ ਹੈ ਵੀ ਜੋ ਹਨੇਰੀ ਰਾਤ ਵੀ ਆ ਜਾਏ ਤੇ ਉਹਦਾ ਗੁਜ਼ਾਰਾ ਚੱਲਦਾ ਰਹੇ, ਹਾਂਜੀ। ਤੇ ਜੇ ਬੰਦਾ ਮਤਲਬ ਥੋੜੀ ਜਿਹੀ ਆਮਦਨ ਵੱਧ ਜਾਏ ਤੇ ਉਹਦੇ ਮੁਤਾਬਕ ਹੀ ਆਪਣੇ ਖਰਚੇ ਮਤਲਬ ਇਹ ਹੈ ਕਿ ਉਹ ਲੈਵਲ ਹੀ ਉੱਚਾ ਕਰ ਲਏ, ਹਾਂਜੀ। ਤੇ ਫਿਰ ਉਹਦੇ ਬਾਅਦ ਜਦੋਂ ਖਰਚੇ ਆਮਦਨ ਘਟ ਜਾਏ ਤੇ ਫਿਰ ਉਹਦੇ ਵਾਸਤੇ ਬੜਾ ਔਖਾ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ। ਲੋ ਜੀ ਪਿਆਰਿਓ, ਸਾਡੇ ਪਿਆਰੇ ਭਾਈ ਮਿੱਤਰ ਸਾਡੇ ਸ਼ਮਸ਼ਾਦ ਅਵਾਨ ਸਾਹਿਬ ਨੇ ਰਾਵਲਪਿੰਡੀ ਤੋਂ ਅਖਾਨ ਭਜਵਾਇਆ ਸੀ, ਬੜਾ ਦਾਨਸ਼ ਨਾਲ ਪਰਚਿਆ ਹੋਇਆ ਹੈ। ਅਖਾਨ ਇਸ ਤਰ੍ਹਾਂ ਹੈ ਵੀ 4 ਦਿਨ ਦੀ ਚਾਨਣੀ ਤੇ ਮੁੜ ਹਨੇਰੀ ਰਾਤ। ਗੁਜ਼ਾਰਿਸ਼ ਇਹ ਵੇ कि हजरत अल्लामा ने जिवें कहा सी ना जी कि सबात एक तगैयर को है जमाने में, मुस्तकिल रहन वाली कोई गल है। और वो गल है वे कि हर वेले समा बदलदा ही रहिंदा है, हालात फेर विच रहिंदे ने। प्यारिओ, सदा बादशाही सिर्फ अल्लाह पाक दी है। अरूज जिहड़ा ना जी किसे वेले बंदे ते आउंदा है, 4 दिन दी चाननी आउंदी है, उस वेले 14वीं दे चन्न वांगू बंदे दी गल बात होती है। लेकिन चन्न जिवें सदा नहीं रहिंदा, क्योंकि तुहाडे अगे अर्ज कीती है भी सदा बादशाही रब दी है। चन्न पूरा जोबन ते आउंदा ते उस तों बाद फिर घटना शुरू हो जाता, जवाल वाल तनज़ली वाल टुर जाता है। इसे तरह साडी हयाती भी जिहड़ी है ना जी,
ਉਹ ਵੀ ਉਤਾਰ ਚੜਾਓ ਦਾ ਸ਼ਿਕਾਰ ਹੁੰਦੀ ਰਹਿੰਦੀ ਏ। 4 ਦਿਨ ਦੀ ਚਾਨਣੀ ਤੇ ਫੇਰ ਹਨੇਰੀ ਰਾਤ। ਕਿਸੇ ਵੇਲੇ ਅਸੀਂ ਅਰੂਜ ਵੇਖ ਰਹੇ ਹੁੰਨੇ ਆ, ਕਿਸੇ ਵੇਲੇ ਅਜ਼ਮਾਇਸ਼ ਦੇ ਵਿੱਚੋਂ ਗੁਜ਼ਰ ਰਹੇ ਹੁੰਨੇ ਆ। ਪਿਆਰਿਓ, ਸਾਡੀ ਹਯਾਤੀ ਦਾ ਮਸਲਨ ਜਵਾਨੀ ਦਾ ਜ਼ਮਾਨਾ ਹੈ, ਉਹ ਸਮਝ ਲਵੋ ਕਿ ਉਸ ਵੇਲੇ 4 ਦਿਨ ਦੀ ਚਾਨਣੀ ਆਈ ਹੁੰਦੀ ਹੈ। ਉਸ ਵੇਲੇ ਹਯਾਤੀ ਜਿਹੜੀ ਹੈ ਉਹ ਅਰੂਜ ਤੇ ਗੁਜ਼ਰ ਰਹੀ ਹੁੰਦੀ ਹੈ। ਜਵਾਨੀ ਦਾ ਇੱਕ ਬੜਾ ਖੂਬਸੂਰਤ ਸੀਜ਼ਨ ਹੁੰਦਾ ਨਾ ਜੀ, ਉਸ ਵੇਲੇ 14ਵੀਂ ਦਾ ਚੰਨ ਬਣਿਆ ਹੁੰਦਾ ਬੰਦਾ। ਉਸ ਤੋਂ ਬਾਅਦ ਜਦੋਂ ਬੁਢਾਪਾ ਤੇ ਫਿਰ ਹਨੇਰੀ ਰਾਤ ਹੋ ਗਈ। ਇਸੇ ਖਾਨ 'ਚ ਜ਼ਿੰਦਗੀ ਦੀ ਨਾ ਪਾਏਦਾਰੀ ਵੀ ਦੱਸੀ ਗਈ ਹੈ ਵੀ 4 ਦਿਨ ਸੱਜਣਾ ਤੂੰ ਜਿਉਣਾ ਹੈ, ਉਦੋਂ ਬਾਅਦ ਕਬਰ 'ਚ ਅਜਿਹਾ ਸੌਣਾ ਹੈ ਕਿ ਫਿਰ ਹਨੇਰੀ ਰਾਤ ਹੈ, ਔਰ ਉਹ ਨਾ ਮੁੱਕਣ ਵਾਲੀ ਰਾਤ ਹੈ। ਉਹ ਤੇ ਫਿਰ ਰੋਜ਼ੇ ਜਜ਼ਾ ਨੂੰ ਜਾ ਕੇ ਜਾਗਣਾ ਤੇ ਯੌਮੁਦੀਨ ਨੂੰ ਹੀ ਅੱਲਾਹ ਪਾਕ ਨੇ ਜਦੋਂ ਉਠਾਣਾ ਹੈ ਤੇ ਸਾਰਿਆਂ ਫਿਰ ਰੱਬ ਦੀ ਕਚਹਿਰੀ 'ਚ ਪੇਸ਼ ਹੋਣਾ, ਉਦੋਂ ਜਾ ਕੇ ਫਿਰ ਹਯਾਤੀ ਦੁਬਾਰਾ ਲੱਭਣੀ ਹੈ, ਨਹੀਂ ਤੇ ਫਿਰ ਲੰਮੀ ਤੇ ਹਨੇਰੀ ਰਾਤ ਹੈ। ਸੋ ਇਹ ਬਹੁਤ ਸਾਰੇ ਕਸੀਰੁਲ ਮੁਤਾਲਬ, ਬਹੁਤ ਸਾਰੇ ਮਤਲਬ ਇਸ ਅਖਾਨ ਦੇ ਵਿੱਚ ਲੁਕੇ ਨੇ। ਇਹਦੇ ਵਿੱਚ ਅਰਜ਼ ਇਹ ਕੀਤੀ ਹੈ, ਲਿਖਿਆ ਹੈ, ਦਾਨਸ਼ ਇਹ ਹੀ ਹੈ ਕਿ ਸਦਾ ਬਾਦਸ਼ਾਹੀ ਰੱਬ ਦੀ ਹੈ, ਇਨਸਾਨਾਂ ਦੇ ਉੱਤੇ ਦਿਨ ਫਿਰਦੇ ਹੀ ਰਹਿੰਦੇ। ਲੋ ਜੀ, ਬਾਜਵਾ ਸਾਹਿਬ, ਮੁਖਤਾਰ ਬਾਜਵਾ ਸਾਹਿਬ ਨੇ ਤੁਹਾਡੇ ਗੁਆਂਢੀ ਪਸਰੂਰ ਦੇ ਲਾਗੇ ਇੱਕ ਪਿੰਡ ਹੈ ਜੀ ਤਲਵੰਡੀ, ਅਨਾਇਤ ਖਾਨ ਜੀ 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 ਜੀ, ਉੱਥੋਂ ਦੇ ਵਸਨੀਕ ਨੇ, ਤੁਹਾਡੇ ਜਨਾਬ ਬਰਾਦਰੀ ਭਰਾ ਵੀ ਨੇ ਤੇ ਸਾਡੇ ਬੜੇ ਪਿਆਰੇ ਦਰਸ਼ਕ ਨੇ, ਵੇਖਣ ਵਾਲੇ ਨੇ ਜੀ ਜੀ ਜੀ। ਉਹਨਾਂ ਜਨਾਬ ਅਖਾਨ ਭਜਵਾਇਆ ਵੀ ਚੱਲਦੀ ਹੋਵੇ ਅਤਾਰੀ ਤੇ ਕੀ ਕਰੀਏ ਥਾਣੇਦਾਰੀ। ਹਾਂਜੀ, ਇਹਦੇ ਚ ਦੱਸਿਆ ਗਿਆ ਕਿ ਜਿਹੜਾ ਮਤਲਬ ਜਿਹੜੇ ਇਤਰ ਬਣਾਉਣ ਵਾਲੇ ਲੋਕ ਨੇ ਨਾ ਜੀ, ਆਹਾ ਹਾਂਜੀ, ਵਾਹ ਵਾਹ, ਜਿਹੜੇ ਫੁੱਲਾਂ ਵਿੱਚੋਂ ਫੁੱਲਾਂ ਦਾ ਜਿਹੜਾ ਇਤਰ ਬਣਾਉਣ ਦਾ ਵੱਲ ਜਾਣਦੇ ਨੇ, ਔਰ ਜਿਨ੍ਹਾਂ ਨੂੰ ਪੂਰਾ ਵੱਲ ਆਉਂਦਾ ਹੈ, ਔਰ ਇਹ ਏਡਾ ਕੋਈ ਲਾਭ ਵਾਲਾ ਤੇ ਫਾਇਦੇਮੰਦ ਬੰਦਾ ਕੰਮ ਹੈ ਕਿ ਇਹਦੇ ਮੁਕਾਬਲੇ 'ਚ ਥਾਣੇਦਾਰੀ ਜਿਹੜੀ ਹੈ ਨੌਕਰੀ, ਉਹ ਵੀ ਕਿਸੇ ਕੰਮ ਦੀ ਨਹੀਂ। ਮਤਲਬ ਇਹ ਥਾਣੇਦਾਰ ਨੂੰ ਬੜੀ ਆਮਦਨ ਹੁੰਦੀ ਹੈ, ਲੇਕਿਨ ਜਿਹੜੀ ਅਤਾਰੀ ਹੈ, ਅਗਰ ਅਤਾਰ ਦਾ ਕੰਮ ਚੱਲਦਾ ਪਿਆ, ਹਾਂਜੀ, ਤੇ ਉਹਦੀ ਦੁਕਾਨ ਤੋਂ ਸੌਦਾ ਵਿਕਦਾ ਪਿਆ, ਤਾਂ ਉਹਨੂੰ ਇੰਨੀ ਕੁ ਆਮਦਨ ਹੋਏਗੀ ਕਿ ਉਹਦੇ ਮੁਕਾਬਲੇ 'ਚ ਦੁਨੀਆ ਦਾ ਹੋਰ ਕੋਈ ਵਣਜਵਟਾ ਉਹਦੇ ਨਾਲ ਬਾਹਰ ਨਹੀਂ ਮੇਜ ਸਕਦਾ। ਇਥੋਂ ਤੀਕਰ ਕਿ ਥਾਣੇਦਾਰ ਦੀ ਨੌਕਰੀ ਜਿਹੜੀ ਉਹਨੂੰ ਵੀ ਬੜੀ ਆਮਦਨ ਵਾਲੀ ਸਮਝਿਆ ਜਾਂਦਾ, ਉਹ ਵੀ ਉਹਦੇ ਨਾਲ ਨਹੀਂ ਰਲ ਸਕਦੀ। ਵਾਹ, ਹਾਂਜੀ। ਲਓ ਜੀ ਪਿਆਰਿਓ, ਮੁਖਤਾਰ ਬਾਜਵਾ ਸਾਹਿਬ ਹੋਰਾਂ ਸਾਨੂੰ ਅਖਾਨ ਭਜਵਾਇਆ ਵੀ ਚੱਲਦੀ ਹੋਵੇ ਅਤਾਰੀ ਤੇ ਕੀ ਕਰੀਏ ਥਾਣੇਦਾਰੀ। ਵਾਹ ਵਾਹ, ਬੜਾ ਹੀ ਖੂਬਸੂਰਤ ਅਖਾਨ ਹੈ। ਬਾਜਵਾ ਸਾਹਿਬ ਨੇ ਬੜਾ ਹੀ ਪਿਆਰਾ ਇਹਦਾ ਨਖੇੜਾ ਵੀ ਕੀਤਾ। ਵੇਖੋ ਨਾ ਪਿਆਰਿਓ, ਆਪਣਾ ਜ਼ਾਤੀ ਕੋਈ ਜਿਹੜਾ ਕਾਰੋਬਾਰ ਹੈ ਨਾ, ਉਹਦੇ ਨਾਲ ਸਰਕਾਰ ਦੀਆਂ ਨੌਕਰੀਆਂ ਨਹੀਂ ਰਲ ਸਕਦੀਆਂ। ਹੁਣ ਥਾਣੇਦਾਰੀ ਇੱਕ ਅਜਿਹੀ ਨੌਕਰੀ ਹੈ ਸਾਡੇ ਦੇਸ਼ ਪੰਜਾਬ ਵਿੱਚ ਪਿਆਰਿਓ, ਥਾਣੇਦਾਰੀ ਤੇ ਪਟਵਾਰੀ, ਇਹ 2 ਅਜਿਹੇ ਸਰਕਾਰੀ ਅਹਿਲਕਾਰਾਨ ਨੇ ਕਿ ਇਹ ਤਾਂ ਸਮਝ ਲਓ ਕਿ ਅਫਸਾਨਵੀ ਹਸੀਅਤ ਇਖਤਿਆਰ ਕਰ ਚੁੱਕੇ ਨੇ ਇਹ ਦੋਵੇਂ ਹੀ ਅਹੁਦੇ। ਵੇਖੋ ਨਾ, ਸਾਡੇ ਲੋਕ ਪੰਜਾਬ ਵਿੱਚ ਤੁਸੀਂ ਵੇਖ ਲਵੋ ਤੇ ਹੁਣ ਵੀ ਵੇਖ ਲਵੋ ਕਿ ਪਟਵਾਰੀ ਦੇ ਗੀਤ ਬਣੇ ਨੇ, ਦੂਰੋਂ ਦੂਰੋਂ ਅੱਖੀਆਂ ਮਾਰੇ ਤੇ ਮੁੰਡਾ ਪਟਵਾਰੀ ਦਾ, ਤੇ ਫੇਰ ਆਖਦੇ ਨੇ ਵੀ ਤੂੰ ਕਾਹਦਾ ਪਟਵਾਰੀ ਤੇ ਮੁੰਡਾ ਮੇਰਾ ਰੋਵੇ ਅੰਬ ਨੂੰ। ਅਖਾਣ ਬਣ ਗਏ ਹੈ ਜੀ। ਇਸੇ ਤਰ੍ਹਾਂ ਹੀ ਚਿੱਟੀ ਘੋੜੀ ਤੇ ਕਾਠੀ ਤਿੱਲੇਦਾਰ ਨਹੀਂ ਸਈਓ, ਤੇ ਦੂਰੋਂ ਤੱਕਾਂ ਤੇ ਲੱਗੇ ਥਾਣੇਦਾਰ ਨਹੀਂ ਸਈਓ। ਥਾਣੇਦਾਰ ਐਸਪੀ ਦਾ ਤੁਸੀਂ ਗੀਤ ਨਹੀਂ ਸੁਣਿਆ ਹੋਵੇਗਾ, ਡੀਸੀ ਦਾ ਕਦੀ ਤੁਸੀਂ ਅਖਾਣ ਨਹੀਂ ਸੁਣਿਆ ਹੋਵੇਗਾ, ਲੇਕਿਨ ਇਹ ਮੈਂ ਅਰਜ਼ ਕੀਤੀ ਹੈ ਕਿ ਇਹ ਇੱਕ ਜਿਵੇਂ ਮੈਥੋਲੋਜੀ ਦਾ ਕੋਈ ਕਿਰਦਾਰ ਨਹੀਂ ਹੁੰਦਾ, ਇਸ ਤਰ੍ਹਾਂ ਸਾਡੇ ਦੇਸ਼ 'ਚ ਬਣ ਗਏ ਨੇ 2 ਕਿਰਦਾਰ। ਤੇ ਲੇਕਿਨ ਅਖਾਨ ਲਿਖਣ ਵਾਲਾ ਦਾਨਸ਼ਵਰ ਸਾਨੂੰ ਪਿਆ ਮਤ ਦਿੰਦਾ ਕਿ ਭਾਵੇਂ ਥਾਣੇਦਾਰ ਜਿੰਨੇ ਇਖਤਿਆਰਾਤ ਵਾਲੀ ਵੀ ਤੇਰੇ ਕੋਲ ਸਰਕਾਰ ਦੀ ਨੌਕਰੀ ਹੋਵੇ, ਤੇ ਹੈ ਤੇ ਨੌਕਰੀ ਹੈ ਨਾ ਸਰਕਾਰ ਦੀ, ਤੇ ਨੌਕਰੀ ਜਿਹੜੀ ਹੈ ਜ਼ਾਤੀ ਕਾਰੋਬਾਰ ਦੇ ਨਾਲ, ਆਪਣੀ ਜ਼ਾਤੀ ਮਲਕੀਤੀ ਵਾਹੀ ਬੀਜੀ ਦੇ ਨਾਲ, ਆਪਣੇ ਜ਼ਾਤੀ ਕੰਮ ਵਣਜ ਦੇ ਨਾਲ ਕਦੀ ਵੀ ਨਹੀਂ ਰਲ ਸਕਦੀ। ਇਹੋ ਹੀ ਗੱਲ ਸਾਨੂੰ ਇਸ ਅਖਾਨ ਵਿੱਚ ਸਮਝਾਈ ਗਈ ਹੋਈ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਹੁਣ ਬੀਤ ਗਿਆ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ